ਕੀ ਬਣੂਗਾ ਯਾਰ ਇਸ ਘਰ ਦਾ। ਚੰਗੇ ਸਹੁਰੇ ਟੱਕਰੇ ਆ, ਉਹ ਜਾਣਦਾ ਨਾਂ ਨਹੀਂ ਲੈਣ ਲਿਆ, ਉਧਰੋਂ ਇਹਦੇ ਸਿਰ ਤੇ ਆਈ ਹੋਈ ਆ। ਸਮਝ ਨਹੀਂ ਲੱਗਣ ਦੀ, ਰੂਹ ਬੁਸੀ ਬੁਸੀ ਜਿਹੀ ਆ। ਦਿਲ ਹੀ ਨਹੀਂ ਕਰਦਾ ਕੁਛ ਕਰਨ ਨੂੰ, ਦਿਲ ਕਰਦਾ ਘਰੇ ਮਰਿਆ ਰਵਾਂ। ਤਰੀਕਾ ਵਾ ਇਹਦਾ। ਕੀ ਗੱਲ ਤੇ ਹੈਗਾ, ਕੀ ਸੋਚਦੇ ਪਏ ਹੋ? ਮੈਂ ਸੋਚਣ ਡਿਆ ਵਾ ਕਿ ਐਤਕੀ ਮੈਂ ਹੀ ਬਣ ਜਾ ਵਜ਼ੀਰੇ ਆਜ਼ਮ। ਅੱਛਾ, ਤੁਹਾਨੂੰ ਬਣਨ ਦੇਣਗੇ? ਆਹੋ ਦਿਨ ਦੇ ਹਰ ਸਿਰ ਤੇ ਆਣ ਡਿਆ, ਕੋਈ ਘਰ 'ਚ ਰੰਗ ਰੋਗਨ ਕਰਾ ਲਓ, ਕੋਈ ਖਲਾਰਾ ਮਕਾ ਲਓ, ਕੋਈ ਕੱਪੜਾ, ਕੋਈ ਜੁੱਤੀ, ਇਹਦਾ ਵੀ ਸੋਚ ਲਓ। ਇਹੀ ਸੋਚਣ ਡਿਆ ਸੀ ਬੈਠਾ। ਅੱਛਾ, ਹਾਂ, ਜੁੱਤੀ ਦਾ ਤੁਹਾਨੂੰ ਸੋਚਿਆ। ਕਿਸ ਤਰ੍ਹਾਂ ਆ ਗਈ ਅੱਜ ਸੋਚ? ਮੈਂ ਇਹੀ ਸੋਚਣ ਡਿਆ ਸੀ, ਮੈਂ ਕਿਹਾ ਜੁੱਤੀ, ਕੱਪੜਾ, ਜੁਐਲਰੀ, ਮੇਕਅਪ ਦਾ ਸਮਾਨ, ਇਹ ਸਾਰਾ ਕੁਝ ਤੈਨੂੰ ਲੈ ਕੇ ਦੇਣਾ ਚਲੋ ਵਾ। ਸ਼ੁਕਰ ਹੈ ਤੁਸੀਂ ਵੀ ਸੋਚ ਲਿਆ। ਨਾਲ ਤੈਨੂੰ ਵੀ ਲੈ ਕੇ ਦੇਣਾ, ਨਾਲ ਤੇਰੇ ਪਿਓ ਨੂੰ ਵੀ ਲੈ ਕੇ ਦੇਣਾ, ਜਿਹੜਾ ਇੱਥੋਂ ਹਿੱਲਣ ਦਾ ਨਾਂ ਨਹੀਂ ਲੈਣ ਡਿਆ। ਕੀ ਮਤਲਬ ਹਿੱਲਣ ਦਾ ਕੀ ਨਾਂ ਨਹੀਂ ਲੈਣ ਡਿਆ? ਉਹ ਯਾਰ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰ, ਕੋਈ ਦਿਨ ਦਿਹਾੜ ਵਾ, ਉਹ ਆਪਣੇ ਘਰ ਜਾਵੇ। ਤੇ ਧੀ ਦੇ ਘਰ ਆਇਆ, ਧੀ ਦਾ ਘਰ ਵੀ ਆਪਣਾ ਹੀ ਹੁੰਦਾ। ਉਹ ਮੈਂ ਕਿਦੋਂ ਕਹਿਣ ਡਿਆ ਵਾ ਕਿ ਉਹ ਮੈਨੂੰ ਨਾ ਤੱਤ ਨਾ ਚੜਾ, ਮੈਂ ਤੈਨੂੰ ਦੱਸਾਂ। ਗੁੱਸਾ ਤੇ ਤੁਹਾਨੂੰ ਪਤਾ ਨਹੀਂ ਪਹਿਲੇ ਕਦਾ ਚੜਿਆ ਉਹ ਮੈਨੂੰ ਤੇ ਇਸ ਗੱਲ- ਅੱਬਾ ਜੀ ਤੇ ਪਾਂਡੇ। ਮੈਨੂੰ ਇਹ ਗੱਲ ਦਾ ਗੁੱਸਾ ਚੜਿਆ ਵਾ ਕਿ ਮੈਂ ਤੇਰੀ ਈਦ ਮੁਕੰਮਲ ਕਰਾਂ ਜਾਂ ਤੇਰੇ ਪਿਓ ਦੀ ਕਰਾਂ। ਈਦ ਲੈ ਕੇ ਆਏ ਸੀ ਮੇਰੇ ਵਾਸਤੇ, ਉਹ ਤੁਹਾਨੂੰ ਕਾਹਦੀ ਟੈਨਸ਼ਨ ਪੈ ਗਈ ਸੀ? ਈਦ ਲੈ ਕੇ ਨਹੀਂ ਸੀ। ਇੱਕ ਰੋਟੀ ਖਾਣੀ ਹੁੰਦੀ ਉਹਨੇ ਤੇ ਇੱਕ ਪਾਸੇ ਉਹਨੇ ਬੈਠੀ ਨਾ ਹੁੰਦਾ। ਤੁਹਾਨੂੰ ਉਹ ਕੁਝ ਕਹਿਣ ਡੇ ਮੇਰੇ ਅੱਬਾ ਜੀ? ਕੋਈ ਯਾਦਦਾਸ਼ਤ ਆਪਣੀ ਤੇਜ਼ ਕਰ, ਸ਼ਬਰਾਤ ਦਾ ਆਇਆ ਹੋਇਆ ਵਾ। ਸ਼ਬਰਾਤ ਦੇ ਕੇ ਨਹੀਂ ਗਏ ਮੈਨੂੰ? ਉਹ ਦੇ ਕੇ ਤਾਂ ਚਲੇ ਨਹੀਂ ਗਏ, ਇੱਥੇ ਹੀ ਰਹੇ ਆ। ਇੱਥੇ ਨਹੀਂ ਰਹੇ, ਚੱਕਰ ਲਾ ਕੇ ਆਏ ਸੀ, 2 ਦਿਨ ਘਰ ਰਹਿ ਕੇ ਆਏ ਸੀ। ਹਾਂ, ਬੜਾ ਮੈਨੂੰ ਯਾਦ ਹੈ। ਬਹੁਤ ਅੱਛਾ ਟਾਈਮ ਗੁਜ਼ਾਰਿਆ, 2 ਦਿਨ ਘਰ ਰਹਿ ਲਿਆ ਨਾ, ਆ ਚੰਗਾ ਕੀਤਾ ਉਹਨੇ। ਘਰ ਦੇਖ ਆਇਆ, ਕੱਟਾ ਮਿੱਟੀ ਝਾੜ ਆਇਆ, ਘਰੋਂ ਮੁੜ ਮੈਂ ਕੇ ਵੀ ਫੇਰ ਇੱਥੇ ਵਾਪਸ। ਇਕੱਲੀ ਦਾਸ ਹੁੰਨੀ ਆ, ਅੱਬਾ ਜੀ ਆਏ ਗਏ ਨੇ, ਚਲੋ ਮੇਰਾ ਵੀ ਦਿਲ, ਤੁਸੀਂ ਤੇ ਸਵੇਰ ਦੇ ਕੇ ਸ਼ਾਮ ਨੂੰ ਆਉਂਦੇ ਘਰ। ਤੇਰਾ ਅੱਬਾ ਵਾ ਕਿ ਮੇਰਾ ਚਾਬੀ ਵਾਲਾ ਬਾਂਦਰ ਵਾ ਜਿਹਨੂੰ ਖਿਲਾਉਂਦਾ ਰਹਿੰਦਾ ਉਹ। ਤਮੀਜ਼ ਨਾਲ ਗੱਲ ਕਰੋ ਮੇਰੇ ਅੱਬਾ ਤਮੀਜ਼ ਜੀ ਨਾਲ ਵੀ ਅੱਬੇ ਨਾਲ ਹਿਲਾਉਂਦੀ। ਸਭਾ ਮੇਰੀ ਗੱਲ ਸੁਣ ਲਾ, ਉਹਨੂੰ ਆਪਣੇ ਜ਼ੁਬਾਨੀ ਕਹਿ, ਤੂੰ ਕਹ ਅੱਬਾ ਜੀ ਆਪਣੇ ਘਰ ਜਾਓ, ਜਾ ਕੇ ਈਦ ਉੱਥੇ ਦੇਖੋ, ਈਦੋਂ ਦੂਜੇ ਦਿਨ ਆ ਜਾਈਓ, ਮੈਂ ਤੀਜੇ ਤੇ ਦਿਨ। ਕਦੇ ਵੀ ਨਹੀਂ ਕਹਿਣਾ ਆਪਣੇ ਅੱਬਾ ਜੀ ਨੂੰ, ਕਿਉਂਕਿ ਮੈਂ ਬੜੇ ਸ਼ੌਕ ਨਾਲ ਬੁਲਾਇਆ ਸੀ ਆਪਣੇ ਅੱਬਾ ਜੀ ਨੂੰ। ਮੈਂ ਕਿਸ ਤਰ੍ਹਾਂ ਕਹਿਦਾ ਉਹਨਾਂ ਨੂੰ ਕਿ ਤੁਸੀਂ ਚਲੇ ਜਾਓ? ਇਹ ਕੋਈ ਚੰਗੀ ਗੱਲ ਹੈ? ਔਲੈਕਸ ਤੇ ਮੰਗਾਇਆ ਅੱਬਾ ਸ਼ੌਕ ਨਾਲ। ਰੋਲੈਕਸ ਤੇ ਮੰਗਾਇਆ। ਆਪਣੇ ਤੁਹਾਡੇ ਆਣ ਤੁਹਾਨੂੰ ਉਹ ਬਹੁਤ ਚੰਗੇ ਲੱਗਦੇ, ਮੇਰਾ ਅੱਬਾ ਜੀ ਤੁਹਾਨੂੰ ਚੰਗਾ ਨਹੀਂ ਲੱਗਦਾ? ਇਹੀ ਸੋਚਣ ਦੀ ਸੀ, ਕਿੱਡੀ ਗੰਦੀ ਸੋਚ ਤੁਹਾਡੀ ਕਿ ਅੱਬਾ ਜੀ ਜਾਣ ਕਰੋ। ਉਹ ਮੈਂ ਮੈਂ ਤਾਂ ਇਹ ਕਦੇ ਨਹੀਂ ਵੀ ਚਾਹੁੰਦਾ ਭੇਜਣਾ ਕਿ ਜਾਣ ਆਪਣੇ ਕਰੋ, ਮੈਂ ਇਹ ਚਾਹੁੰਦਾ ਵਾ ਕਿ ਦਿਨ ਦਿਹਾੜ ਤੇ ਆਉਣ। ਆਪਣੇ ਬਾਕੀ ਦੇ ਦਿਨ ਵੀ ਇੱਥੇ ਰਹਿਣ ਡਏ, ਇਹਨਾਂ ਦਾ ਕੀ ਫਾਇਦਾ ਰਹਿਣ ਦਾ? ਚਲੋ ਕੋਈ ਨਹੀਂ, ਰੌਣਕ ਲੱਗੀ ਰਹੇਗੀ, ਅੱਬਾ ਜੀ ਇੱਥੇ ਹੋਣਗੇ ਤੇ ਮੇਰਾ ਵੀ ਦਿਲ ਲੱਗਾ ਰਹੇਗਾ। ਕਿਉਂ ਅੱਬਾ ਤੇਰਾ ਵਿਹੜੇ 'ਚ ਨੱਚਦਾ ਵਾ, ਜਿਹੜਾ ਰੌਣਕ ਲੱਗੀ ਹੁੰਦੀ ਆ ਵੀ ਅੱਬਾ ਡਾਂਸ ਕਰਦਾ ਵਿਹੜੇ 'ਚ ਤੇਰਾ? ਕਿਸ ਤਰੀਕੇ ਦੀਆਂ ਗੱਲਾਂ ਕਰਨ ਡੇ ਮੇਰੇ ਨਾਲ? ਦੁਬਾਰਾ ਨਾ ਮੇਰੇ ਅੱਬਾ ਜੀ ਵੱਲੋਂ ਇਸ ਤਰ੍ਹਾਂ ਦੀ ਕੋਈ ਗੱਲ ਕਰਨਾ ਨਾ, ਮੈਂ ਬਰਦਾਸ਼ਤ ਕਰਨੀ ਹੈ। ਹਾਂ, ਹਾਂ, ਮੈਂ ਤੁਹਾਡੇ ਅੱਬਾ ਜੀ ਵੱਲੋਂ ਕੁਝ ਨਹੀਂ ਨਾ ਕਹਿੰਦੀ ਤੇ ਤੁਸੀਂ ਵੀ ਨਹੀਂ ਕਹਿਣਾ। ਮੇਰੇ ਅੱਬਾ ਜੀ ਕਬਰਾਂ 'ਚ ਵਾ, ਇਹਨਾਂ ਨੇ ਕਿਦੋਂ ਜਾਣਾ? ਖਬਰਾਂ ਅੱਲਾ ਰਹਿਮ ਕਰੇ, ਤੁਹਾਡੇ ਚਲੇ ਗਏ ਨਾ ਤੇ ਇਹਦੇ ਵਿੱਚ ਮੈਂ ਠੇਕਾ ਲਿਆ ਤੁਹਾਡੇ ਅੱਬਾ ਜੀ ਦਾ। ਕੋਈ ਸਾਨੂੰ ਵੀ ਪਤਾ ਲੱਗੇ ਵੀ ਲੋਕੀ ਮੇਰੇ ਨਾਲ ਤੁਹਾਡੇ ਅੱਬਾ ਜੀ ਦੀ ਵੀ ਮੈਂ ਬੜੀ ਖਿਦਮਤ ਕੀਤੀ ਹੈ, ਐਵੇਂ ਨਹੀਂ ਚਲੇ ਗਏ। ਮੈਂ ਚਾਹੁੰਦਾ ਵਾਂ ਕਿ ਮੈਂ ਤੇਰੇ ਨਾਲ ਅਫਸੋਸ ਕਰਾਂ ਕਿ ਸਭਾ ਮੈਨੂੰ ਬੜਾ ਅਫਸੋਸ ਹੋਇਆ, ਤੇਰਾ ਅੱਬਾ ਦੁਨੀਆ ਤੇ ਨਹੀਂ ਰਿਹਾ। ਨਹੀਂ ਇਹ ਰਿਹਾ ਟਾਈਮ ਲੈ ਆ ਮੇਰੇ ਤੇ। ਲੈ ਆ, ਤੁਹਾਨੂੰ ਸ਼ਰਮ ਹੋਣੀ ਚਾਹੀਦੀ ਇਹੋ ਜਿਹੀਆਂ ਗੱਲਾਂ ਕਰਦੇ ਆ। ਅੱਛਾ, ਉਹਨੂੰ ਨਹੀਂ ਸ਼ਰਮ ਹੈਗੀ? ਉਹ ਧੀ ਦੇ ਘਰ ਬੈਠਾ ਵਾ, ਉਹਨਾਂ ਨੂੰ ਸ਼ਰਮ ਨਹੀਂ ਆਣੀ। ਦਬਾਅ ਫੇ। ਮੇਰੇ ਅੱਬਾ ਜੀ ਘਰੋਂ ਗਏ ਤੇ ਨਾਲ ਮੈਂ ਵੀ ਚਲੀ ਜਾਣਾ, ਮੈਂ 1 ਮਿੰਟ ਨਹੀਂ ਰਹਿਣਾ। ਇੰਨਾ ਤੁਹਾਨੂੰ ਪਿਆਰ ਪਤਾ ਅੱਬੇ ਨੂੰ? ਹਾਂ, ਮੈਂ ਉਹਨਾਂ ਦੀ ਲਾਡਲੀ ਧੀ ਆ। ਫੇ ਮੈਨੂੰ ਛੱਡ ਕੇ ਉੱਥੋਂ ਅੱਬੇ ਨੂੰ ਕਾਹਤੋਂ ਛੱਡ ਸਾਰੀ ਕੇ? ਜ਼ਿੰਦਗੀ ਉਹਨਾਂ ਨੇ ਵੀ ਤੇ ਮੈਨੂੰ ਪਾਲਿਆ ਨਾ। ਚੁੱਪ ਕਰੋ। ਓ ਬਿਸਮਿਲ੍ਲਾ ਜੀ। ਆਏ ਇੱਥੇ ਆਓ ਹਾਂ ਤੁਸੀਂ। ਓਏ ਉਹ ਨਹੀਂ ਕੋਈ ਨਹੀਂ ਉਹ ਨਾ ਮੋੜਿਆ ਬੈ ਜਾ ਨਾ ਤੁਸੀਂ ਇੱਥੇ। ਉਹ ਬੈ ਜਾ ਭਾਈਆ ਤੁਹਾਡਾ ਉਹ ਆਪਣਾ ਤੇਰਾ ਆਲਾ ਤੂੰ ਅਦਬ ਕਰਦਾ ਨਾ, ਯਕੀਨ ਕਰ, ਮੇਰਾ ਦਿਲ ਜਾਣ ਨੂੰ ਦਿਲ ਨਹੀਂ ਕਰਦਾ ਇੱਥੋਂ। ਅਜੇ ਤੂੰ ਇੰਨਾ ਹਯਾ ਕਰਦਾ ਨਾ ਬਹੁਤ ਮੇਰਾ ਯਕੀਨ ਕਰ, ਮੇਰਾ ਦਿਲ ਨਹੀਂ ਕਰਦਾ। ਹਾਲਾਂਕਿ ਮੈਨੂੰ ਨਾ ਬੜਾ ਅੱਛੋ ਬਾਈ ਹੁੰਦੀ ਇਸ ਟਾਈਮ ਮੈਂ ਚੱਲ ਜਮਾ ਚੱਲ ਜੀਦਾ ਹੁੰਦਾ ਵਾ, ਲਾਲੇ ਦਾ ਜਾਣ ਚੱਕਰ। ਨਹੀਂ ਦੇਣਾ ਮੈਂ ਤੁਹਾਡੇ ਤੋਂ ਬਗੈਰ। ਹਾਂ, ਨਹੀਂ ਨਹੀਂ, ਮੈਂ ਆਪ ਨਹੀਂ ਖਲਾ ਕਰਾ ਜੀ। ਮੈਂ ਚੱਲਾਂ, ਮੈਂ ਦੇਖਦਾ ਦੇਖ ਇੱਧਰ ਜਵਾਈ ਲੱਭਣੇ ਆ, ਉਹ ਕਹਿੰਦਾ ਮੈਂ ਨਹੀਂ ਜਾਣ ਦੇਣਾ ਅੱਬੂ ਨੂੰ। ਹਾਂ, ਮੈਂ ਨਹੀਂ ਜਾਣ ਦੇਣਾ ਅੱਬੂ ਨੂੰ। ਅੱਬੂ ਇੱਥੇ ਹੀ ਰਹਿਣ, ਅੱਬੂ ਆਪਣੀ ਧੀ ਦੇ ਲਾਗੇ ਰਹਿਣ। ਹਾਂ, ਧੀ ਦੇ ਲਾਗੇ ਰਹਿਣ। ਅੱਬੂ ਨੇ ਕਾਹਤੋਂ ਜਾਣਾ ਅੱਲਾ ਘਰ? ਤੇਰੀ ਖੈਰ ਕਰੇ। ਅੱਬੂ ਨੇ ਤਾਂ ਧੀ ਵਿਆਹੀ ਨਹੀਂ ਹਾਲੇ ਤੱਕ ਲੱਗਦਾ। ਕਿਉਂ ਧੀ ਵਿਆਹੀ ਆ? ਲੈ ਸੋਨੇ ਵਰਗਾ ਮੇਰਾ ਜਵਾਈ ਆ। ਸੋਨੇ ਵਰਗਾ ਵਾ, ਸੌਣ ਨਹੀਂ ਦੇ ਰਿਹਾ ਤੁਸੀਂ। ਆਏ ਇੱਜ਼ਤ ਕਰਦੇ ਅੱਬਾ ਜੀ ਤੁਹਾਡੀ। ਇਹ ਗੁੜੀਆ ਕੀ ਪਕਾਇਆ? ਅੱਬਾ ਜੀ ਕਰੇਲੇ ਗੋਸ਼ਤ ਬਣਾਏ, ਰੋਟੀ ਲਿਆਵਾਂ? ਸਦਕੇ ਜਾਵਾਂ, ਦੇਖ ਮੈਂ ਤੈਨੂੰ ਕਹਿੰਦਾ ਧੀਆਂ ਨੂੰ ਕਹਿੰਦੇ ਆ। ਹਾਂਜੀ। ਹਾਏ ਹਾਏ ਹਾਏ, ਮੈਂ ਇਹਦੀ ਮਾਂ ਮਰਨ ਵਾਲੀ ਪਿਸ਼ਤਨ ਹਾਏ ਜਦੋਂ ਕਰੇਲੇ ਗੋਸ਼ਤ ਪਕਾਉਣੇ ਨਾਲ ਕੱਚੀ ਲੱਸੀ ਬਣਾਈ ਨਾਲ ਹਾਂਜੀ ਅੱਬਾ ਜੀ ਬਣਾਈ ਤੁਹਾਡੀ। ਉਹ ਕਰੇਲੇ ਗੋਸ਼ਤ ਤੁਸੀਂ ਆਪਣੇ ਘਰ ਖਾਣੇ ਸੀ ਜਾਂ ਸਸੁਰਾਲ ਦੇ ਖਾਂਦੇ? ਨਾਲ ਹਲਕਾ ਹਲਕਾ ਕੀਮਾ ਹੈ। ਕਿਹੜੇ ਸਸੁਰਾਲ ਦੇ? ਮੈਂ ਕਿਹਾ ਸ਼ਾਇਦ ਉੱਥੇ ਸਹੁਰਿਆਂ ਦੇ ਖਾਂਦੇ ਹੋਣ। ਮੇਰੀ ਮਾਂ ਜੀ ਦੀ ਗੱਲ ਕਰਦੇ ਪਏ ਨੇ। ਏ ਬਾਗਾਂ ਵਾਲੀ ਦੀ ਗੱਲ ਕਰਦਾ, ਤੇਰੀ ਸੱਸ ਦੀ। ਹਾਂਜੀ ਹਾਂਜੀ। ਤੂੰ ਤਾਂ ਦੇਖੀ ਨਹੀਂ ਨਾ ਪੁੱਤ। ਅੱਬਾ ਜੀ ਐਵੇਂ ਬਣਾਉਂਦੇ ਹੁੰਦੇ ਸੀ ਨਾ ਨਾਲ ਕੱਚੀ ਹਾਏ, ਲੱਸੀ, ਹਾਏ। ਤੇ ਮੈਂ ਕੱਚੀ ਲੱਸੀ ਬਣਾਈ ਹੈ। ਮੈਂ ਕਿਹਾ ਅੱਬਾ ਜੀ ਨਾਲ ਆਉਂਦੇ ਮੈਂ ਤਾਂ ਕਹਿੰਦਾ ਇਕੱਠੇ ਕੀ ਬਹਿ ਕੇ ਸੋਹਣਾ ਰੋਟੀ ਰੋਟੀਆਂ ਜੇ ਚੋਪੜੀਆਂ ਰੋਟੀਆਂ ਨਾਲ ਇਹਨਾਂ ਦੀ ਵਾਲਦਾ ਕੱਚੀ ਲੱਸੀ ਬਣਾਉਂਦੇ ਸੀ ਨਾ, ਹਾਂ। ਤੇ ਆਪ ਵੀ ਬੜੇ ਕੱਚੇ ਨੇ ਮਾਸ਼ਾਅੱਲਾ। ਤੁਹਾਨੂੰ ਕਹਿੰਦੇ ਹੀ ਕੁਛ ਨਹੀਂ। ਹਾਏ ਨਹੀਂ ਨਹੀਂ, ਧੀਆਂ ਪਿਓ ਮਨ ਕੀ ਕਹਿਣਾ ਕਹੀਦਾ ਹੁੰਦਾ ਵਾ। ਕੀ
ਤਬੀਅਤ ਸੇ ਠੀਕ ਆ ਤੁਹਾਡੀ? ਦੇਖ ਦੇਖ ਕਿੰਨਾ ਖਿਆਲ ਕਰਦਾ ਅੱਲਾ ਜ਼ਿੰਦਗੀ ਪੁੱਤਰ, ਮੈਂ ਅੱਲਾ ਕਹਿੰਦਾ ਤੇਰੀ ਸੀ ਖਿਆਲ ਕਿ ਕਰ। ਇਹੋ ਜੇ ਸੁਸਰ ਨਹੀਂ ਲੱਭਣੇ ਤਾਂ ਹਾਂਜੀ ਅੱਬਾ ਜੀ ਮੈਂ ਚਾਹੁੰਦਾ ਸੀ ਕਿ ਮੈਂ ਕਿਹਾ ਅੱਬਾ ਜੀ ਨੂੰ ਸਿਰਫ ਇਸ ਗੱਲ ਦੀ ਗੱਲ ਹੋਣ ਡਈ ਸੀ, ਮੈਂ ਕਿਹਾ ਉਹਨਾਂ ਨੂੰ ਇੱਕ ਦਫਾ ਘਰੋਂ ਚੱਕਰ ਲਾ ਆਉਣ। ਉਹ ਯਾਰ ਮੈਂ ਕਿਤੇ ਜਾਣਾ ਮੈਂ ਬਾਹਰ ਚੱਕਰ ਲਾ ਕੇ ਆਉਂਦਾ ਨਹੀਂ ਨਹੀਂ ਉਧਰ ਆਪਣੇ ਘਰ ਵੀ ਇੱਕ ਦਫਾ ਆਪਣੇ ਘਰ ਛੱਡ ਦੇ ਤੂੰ। ਅੱਬਾ ਜੀ ਜਾਵਾਂਗੀ ਮੈਂ ਤੁਹਾਡੇ ਨਾਲ, ਭਤੀਜੀਆਂ ਦੇ ਕੱਪੜੇ ਲੈ ਕੇ ਜਾਣੇ ਨੇ ਨਾ, ਤੇ ਹਾਂ। ਦੇ ਕੇ ਤੇ ਅਸੀਂ ਘਰ ਆਈਆਂਗੇ। ਆਧਾਰ ਤੇ ਨਹੀਂ ਪੁੱਪੀ ਨਹੀਂ ਫਿਰ ਤੂੰ ਹਾਂਜੀ, ਦੇਖੇਗਾ ਤਾਂ ਫਿਰ ਤੂੰ ਈਦ ਵੀ ਉੱਥੇ ਹੀ ਕਰ ਲਈ। ਪੁੱਪੀਆ ਦਾ ਬਣਦਾ ਪੁੱਤ, ਪੁੱਪੀ ਦਾ ਬਣਦਾ। ਅੱਬਾ ਜੀ ਨਾਲ ਉਥੋਂ ਦੇਸੀ ਘਿਓ ਦੀ ਮਠਿਆਈ ਨਹੀਂ ਸੀ ਅਸੀਂ ਉਹਦੇ ਕੋਲ ਹਾਂ ਠੀਕ ਹੈ, ਬਸ਼ੀਰੇ ਕੋਲ ਲੈਂਦੇ ਹੁੰਦੇ। ਜੋ ਪੁੱਤ ਤੇਰਾ ਦਿਲ ਕਰਦਾ ਤੂੰ ਭਤੀਜੀਆਂ ਨੂੰ ਮਿਲਣ ਜਾਣਾ ਵਾ, ਜੋ ਤੇਰਾ ਦਿਲ ਕਰਦਾ ਲੈ ਜਾ ਕੋਈ ਗੱਲ ਨੀ। ਦੁਖੀ ਫੈਮਿਲੀ ਤੁਹਾਡੀ, ਬਹੁਤ ਦੁਖੀ ਫੈਮਿਲੀ। ਕਿਸੇ ਹੋਰ ਨੂੰ ਵੀ ਸਾਹ ਲੈਣ ਦੋ, ਮੇਰੇ ਗੱਲ ਕਰਨ ਦਾ ਮਤਲਬ ਆ ਕਿਸੇ ਹੋਰ ਨੂੰ ਵੀ ਸਾਹ ਲੈਣ ਦੋ। ਉਹ ਤੂੰ ਬੋਰੀ ਥੱਲੇ ਆਇਆ ਤੈਨੂੰ ਸਾਹ ਕਰਦਾ ਜਵਾਨ ਬੱਚਾ ਹੈ। ਐਡੀ ਤੁਸੀਂ ਫੈਮਿਲੀ ਨਾਲ ਸ਼ਾਦੀ ਕਰ ਬੈਠੇ। ਇਹਨਾਂ ਨੂੰ ਈਦ ਆ ਰਹੀ ਹੈ ਨਾ, ਹਾਂ ਉਹਨਾਂ ਨੂੰ ਯਾਦ ਆ ਰਹੀ ਹੈ ਆਪਣੇ ਅੱਬਾ ਜੀ ਦੀ। ਬਹੁਤ ਤੇ ਮੈਂ ਕਿਹਾ ਤੁਸੀਂ ਟੈਨਸ਼ਨ ਨਾ ਮੈਨੂੰ ਲਓ, ਆਪਣੇ ਅੱਬਾ ਜੀ ਦੀ ਇੰਨੀ ਯਾਦ ਆਉਣ ਡਈ ਕਿ ਮੈਂ ਇਹਨੂੰ ਕਹਿਣ ਡਿਆ ਆਪਣੇ ਅੱਬਾ ਜੀ ਨੂੰ ਘਰ ਘਲਾ ਦੇ। ਨਹੀਂ 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 ਮੇਰੀ ਗੱਲ ਸੁਣ ਉਹ ਪੁੱਤਰਾ, ਉਹ ਮਰੇ ਵਾਲਿਆਂ ਨੇ ਮਰ ਨਹੀਂ ਹੁੰਦਾ ਨਾਲ। ਨਹੀਂ ਜੀ ਨਹੀਂ, ਇਦਾਂ ਵੀ ਆਪਣੇ ਆਪਣੇ ਘਰਾਂ 'ਚ ਬੜੀਆਂ ਸੋਹਣੀਆਂ ਗੁਜ਼ਾਰ ਹੁੰਦੀਆਂ। ਹਜ਼ਾਰ ਆਪਣੇ ਘਰ ਹੀ ਕੋਈ ਗੈਰ ਘਰ ਆ। ਨਹੀਂ, ਨਹੀਂ। ਉਹ ਮੇਰੀ ਧੀ ਮੇਰੀ ਧੀ ਦਾ ਘਰ ਆ, ਮੇਰੀ ਧੀ ਦਾ ਘਰ ਆ। ਤੁਹਾਡਾ ਆਪਣਾ ਘਰ ਆ, ਆਹ ਸਿਰਫ ਰਜਿਸਟਰੀ ਤੇ ਨਾਮ ਮੇਰਾ ਲਿਖਿਆ, ਬਾਕੀ ਘਰ ਤੁਹਾਡਾ ਹੀ ਨਹੀਂ ਆ। ਪੁੱਤ ਮੇਰੀ ਗੱਲ ਸੁਣ, ਅੱਛਾ ਹੁਣ ਗੱਲ ਸੁਣ, ਤੂੰ ਚੱਲਾ ਨਾ ਬਾਹਰ ਨੂੰ ਚੱਲਾ ਤੇ ਮੇਰਾ ਪੁੱਤਰ ਦਵਾਈ ਦੀ ਪਰਚੀ ਲੈ ਜਾਈ ਤੇ ਦਵਾਈ ਮੇਰਾ ਪੁੱਤ ਲੈ ਕੇ ਆਈ, ਠੀਕ ਆ? ਮੈਨੂੰ ਦਵਾਈ ਇੱਥੋਂ ਲੱਭਦੀ ਨੀ। ਤੁਸੀਂ ਆਪਣੇ ਮੇਦੇ ਦਾ ਸਿਰਮ ਮੰਗਵਾ ਲੈਣਾ, ਉਹ ਫਿਰ ਭੁੱਲ ਜਾਂਦੇ ਤੁਸੀਂ। ਉਹ ਸਾਰਾ ਕੁਝ ਲਿਖਿਆ ਗਰਮ ਪਰਚੀ, ਹੁੰਦੇ ਨਾ ਕਰੇਲੇ ਤੁਸੀਂ। ਆ ਪਰਚੀ ਤੇ ਸਾਰਾ ਕੁਝ ਪੁੱਤ ਅੱਬੇ ਲਿਖਿਆ। ਉਹਨਾਂ ਦੇ ਸਿਰਪ ਵੀ ਆ, ਅੱਬੇ ਉਹਨਾਂ ਦੇ ਕਰੇਲੇ ਵੀ ਆ। ਇੱਕ ਸ਼ਾਇਦ ਨੂੰ ਨਾਗਾ ਪਾ ਕੇ ਦੇਖ ਲਓ, ਸ਼ਾਇਦ ਮੇਦਾ ਠੀਕ ਹੋ ਜਾਏ। ਪੁੱਤ ਮੇਦੇ ਦਾ ਕੀ ਬਿਮਾਰ ਕਸੂਰ? ਰਹਿੰਦੇ ਨੇ ਨਾ। ਮੇਦੇ ਦਾ ਕੀ ਕਸੂਰ ਆ? ਹਾਂਜੀ ਅਸਲ ਦੇ ਵਿੱਚ ਤੇਰੇ ਭਰਾ ਦਾ ਮੈਨੂੰ ਫੋਨ ਆਇਆ ਸੀ, ਉਹ ਕਹਿੰਦਾ ਸੀ ਅੱਬਾ ਜੀ ਨੂੰ ਘੁਲਾ ਦਿਓ, ਦਿਨ ਦਿਹਾੜ ਆ, ਈਦ ਵਾ। ਮੈਨੂੰ ਨਹੀਂ ਫੋਨ ਆਇਆ, ਤੁਹਾਨੂੰ ਫੋਨ ਕਿਉਂ? ਉਹਨੇ ਕਿਸ ਨਾਲ ਤੇਰਾ ਕਰ ਲਿਆ? ਮੋਬਾਈਲ ਵੀ ਮੇਰੇ ਕੋਲ ਸੀ, ਮੈਨੂੰ ਵੀ ਆਉਣਾ ਸੀ। ਚਲੋ ਓਏ ਉਹ ਕੋਈ ਨੀ। ਬੇਵਕੂਫ ਆ, ਹੁਣ ਛੱਡ ਦੇ, ਮੈਂ ਉਹਦੇ ਮੱਥੇ ਨਹੀਂ ਲੱਗਣਾ, ਉਹ ਤਾਂ ਜ਼ੋਰ ਪਾਉਣ ਡਿਆ ਸੀ, ਕਹਿੰਦਾ ਮੈਂ ਅੱਬਾ ਜੀ ਨੂੰ ਨਾਲ ਲੈ ਕੇ ਜਾਣਾ ਵਾ। ਮੈਂ ਉਹਦੇ ਮੱਥੇ ਲੱਗਣਾ ਹੀ ਨਹੀਂ ਬਸ। ਨਹੀਂ ਤੁਸੀਂ ਇਦਾਂ ਕਾਹਤੋਂ ਨਾਰਾਜ਼ ਹੋ ਕੇ ਆ ਗਏ ਆ? ਅੱਬਾ ਜੀ ਤੁਸੀਂ ਕਿਉਂ ਪਰੇਸ਼ਾਨ ਹੁੰਦੇ? ਮੈਂ ਤੇ ਬੈਠੀ ਨਹੀਂ ਹੈ। ਹਾਂ ਉਹ ਇੱਥੇ ਨਾ ਬੈ, ਉਹਨਾਂ ਦੇ ਘਰ ਜਾ ਕੇ ਸੁਲਾਹ ਕਰਾ ਪਿਓ ਪੁੱਤ ਦੀ। ਇੱਥੇ ਬੈਠਣ ਦਾ ਕੀ ਫਾਇਦਾ? ਮੈਂ ਤੁਹਾਡਾ ਮਸਲਾ ਨਹੀਂ ਹੈਗਾ। ਉਹ ਧੀ ਦੇ ਘਰ ਆਇਆ, ਮੈਂ ਕਿਸੇ ਗੈਰ ਦੇ ਘਰ ਆ। ਮੈਂ ਕਿਦੋਂ ਕਹਿੰਦਾ ਗੈਰ ਦੇ ਘਰ ਆ, ਮੈਂ ਉਹ ਕਹਿੰਦਾ ਮੇਰਾ ਜਵਾਈ ਮੇਰੇ ਪੈਰਾਂ ਥੱਲੇ ਹੱਥ ਦਿੰਦਾ। ਚੁੱਕਣ ਨੂੰ ਫਿਰਦਾ ਵਾ ਅੱਬਾ ਤਾਂ ਜੀ ਨੂੰ। ਜਦੋਂ ਆਣਗੇ ਨਾ, ਮੇਰਾ ਭਰਾ ਮੇਰੇ ਵੀਰੇ ਨੇ ਆਣਾ ਨਾ ਮੈਨੂੰ ਈਦ ਦੇਣ, ਤੁਸੀਂ ਜ਼ਰਾ ਸਾਈਡ ਤੇ ਹੋ ਜਾਣਾ। ਹਲੇ ਵੀਰੇ ਨੇ ਆਉਣਾ ਵਾ? ਉਹਨਾਂ ਈਦ ਦੇਣ ਆਣਾ ਮੈਨੂੰ। ਉਹ ਚੱਲ ਭੈਣਾਂ ਨੂੰ ਵੀ ਇੱਜ਼ਤ ਦਿੰਦੇ ਆ। ਤੇ ਤੁਸੀਂ ਉਹ ਕਹਿੰਦੇ ਸੀ ਤੁਸੀਂ ਇਕੱਠੇ ਹੀ ਆ ਜਾਂਦੇ, ਚਲੋ ਉਹਨਾਂ ਦੇ ਨਾਲ। ਗੱਲ ਸਮਝੀ ਦੇ ਪੁੱਤ, ਓਏ ਹੁਣ ਲੈਦਾ ਵਾ ਆਪਣੇ ਘਰ 'ਚ, ਉਹਨੇ ਭੈਣ ਨੂੰ ਇੱਜ਼ਤ ਨਹੀਂ ਦੇਣੀ। ਆਉਣੀ ਜੀ ਆਉਣੀ, ਕਿਉਂ ਨਹੀਂ ਤੇ ਦੇਣੀ? ਫਿਰ ਮੇਰੇ ਭਰਾ ਨੇ ਆਣਾ। ਮੈਂ ਚਾਹੁੰਦਾ ਕਿ ਮੇਰੀ ਇਹੀ ਦੁਆ ਵਾ ਕਿ ਤੁਹਾਡੇ ਖਾਨਦਾਨ ਚੋਂ ਜਿਹੜਾ ਆਵੇ ਆ ਕੇ ਚਲੇ ਜਾਵੇ ਬਸ। ਅੱਛਾ ਕਾਕੀ ਗੱਲ ਸੁਣ ਹਾਂਜੀ ਨਾ, ਅੱਬਾ ਜੀ। ਮੇਰੇ ਸ਼ਾਮ ਨੂੰ ਨਾ ਮੇਰੇ ਵਾਸਤੇ ਪੋਟੇ ਵਾਲੀਆਂ ਸੇਵੀਆਂ ਨਾ ਅੱਛਾ ਉਹ ਨਾ ਦੁੱਧ ਦੇ ਵਿੱਚ ਪਕਾ ਕੇ ਉਹ ਮੈਨੂੰ ਗਿਆ ਡਾਕਟਰ ਨੇ, ਉਹ ਖਾਇਆ ਤੇ ਕਰ। ਅੱਬਾ ਜੀ ਕਾਹਦੀ ਟੈਨਸ਼ਨ ਆ? ਮੈਂ ਕਿੰਨੇ ਦਿਨਾਂ ਦੀ ਬਣਾਉਣ ਡਈ ਸੀ ਤੇ ਬਣ ਗਈਆਂ ਤੁਹਾਡੀਆਂ, ਤਿਆਰ ਹੋ ਗਈਆਂ ਸੇਵੇਂ। ਵਾਹ। ਮੈਂ ਬਣਾਈਆਂ। ਦੇਸੀ ਘਿਓ 'ਚ ਉਹ ਤੁਸੀਂ ਇਸ ਘਰ ਦੇ ਸਹੁਰੇ ਹੋ, ਇਸ ਘਰ ਦੇ ਬਜ਼ੁਰਗ ਹੋ। ਅਸੀਂ ਕੋਈ ਬੱਚਾ ਨਹੀਂ ਪਾਲਣ ਦਾ ਜਿਹਨੂੰ ਭਲਵਾਨ ਬਣਾਉਣਾ ਇੰਨੀਆਂ ਸ਼ਾਮਾਂ। ਬਜ਼ੁਰਗਾਂ ਦੀਆਂ ਬੜੀਆਂ ਬਰਕਤਾਂ ਹੁੰਦੀਆਂ ਇਮਲੀ। ਤੁਸੀਂ ਲੜਨ ਡਏ ਹੋ ਅੱਬਾ ਜੀ ਨਾਲ? ਮੈਂ ਕਹਿਣ ਅੱਬਾ ਜੀ ਮੈਂ ਤੁਹਾਡੇ ਲਈ ਰੋਟੀ ਲੈ ਕੇ ਆਵਾਂ? ਨਾ ਪੁੱਤ ਰੋਟੀ ਭੁੱਖ ਨਹੀਂ ਹਲੇ, ਭੁੱਖ ਨਹੀਂ ਲੱਗਦੀ, ਨਹੀਂ ਲੱਗਦੀ ਭੁੱਖ। ਨਹੀਂ ਲੱਗਦੀ ਆਏ, ਹੁਣ ਤਾਂ ਹਲੇ ਖਾ ਕੇ ਕਿੱਥੋਂ ਲੱਗਣੀ ਹਾਂ, ਨਹੀਂ ਲੱਗਦੀ। ਆਏ, ਰੋਟੀ ਨੂੰ ਹਲੇ ਦਿਲ ਨਹੀਂ ਕਰਦਾ। ਤੂੰ ਇੰਜ ਕਰ, ਦੁੱਧ ਨੂੰ ਪੱਤੀ ਲਾ ਕੇ ਲਿਆ ਤੇ ਪੱਤੀ ਬਹੁਤੀ ਨਾ ਪਾਈ, ਤੇਰਾ ਚਟਿਆਈ ਜੀ ਰਵੇ ਦੁੱਧ ਦੇ ਵਿੱਚ। ਮੈਂ ਅੱਬਾ ਜੀ ਤੁਹਾਡੇ ਲਈ ਹੁਣੇ ਹੀ ਸੋਹਣੀ ਜੀ ਦੁੱਧ ਪੱਤੀ ਤੇ ਤੁਹਾਡੇ ਪਿਛੋਰੀ ਕਾਵਾ ਲੈ ਕੇ ਆਈ। ਲੈ ਲੈ ਪਹਿਲੀ ਪਿਸ਼ੌਰੀ ਕਾਵਾ ਲਈ ਆ, ਪਤਾ ਨਹੀਂ ਮੈਂ ਰਾਤਾਂ ਜਾਗਦਾ ਵਾਂ। ਅੱਬੇ ਨੂੰ ਦੁੱਧ ਪਿਆਉਣ ਡਈ ਆ, ਪਤਾ ਨਹੀਂ ਘੋਲ ਕਰਾਉਣੀ ਉਹਦੀ। ਲੈ ਵੀ ਕੁੜੀ ਨੂੰ ਈਦ ਤੇ ਦਈਏ ਆਪਣੀ ਧੀ ਨੂੰ, ਭੈਣ ਨੂੰ। ਹੈ ਅੱਬਾ ਕਹਿੰਦਾ ਸੀ ਵੀ ਧੀਆਂ ਭੈਣਾਂ ਨੂੰ ਈਦ ਪਹਿਲੇ ਦੇਈਦੀ ਹੁੰਦੀ ਆ, ਇਸੇ ਬਹਾਨੇ ਮੈਂ ਅੱਬੇ ਨੂੰ ਵੀ ਨਾਲ ਹੀ ਲੈ ਜਾਵਾਂਗਾ। ਅੱਬਾ ਰੁੱਸ ਕੇ ਆਇਆ ਵਾ ਮੇਰੇ ਕੋਲ। ਫੋਨ ਆਇਆ ਸੀ ਤੁਹਾਡੇ। ਛੋਟਾ ਕੀ ਹਾਲ ਆ ਪੁੱਤ? ਭਾ ਕਿੱਦਾਂ ਬਈ? ਹਾਂ ਦੁਆਵਾਂ। ਕਿੱਥੇ ਉਹ ਧੀ ਸਾਡੀ? ਕੋਈ ਫੋਨ ਹੀ ਨਹੀਂ ਯਕਦਮ ਐਂਟਰੀ। ਮੈਂ ਕਿਹਾ ਜਾਂਦੇ ਆ ਧੀ ਨੂੰ ਈਦ ਦੇ ਜੀਏ। ਉਹ ਅੱਬੇ ਨੇ ਸਾਨੂੰ ਸ਼ੁਰੂ ਤੋਂ ਇਹੀ ਮੱਤ ਦਿੱਤੀ। ਅੱਬਾ ਕੀ ਹੋਇਆ ਵਾ? ਇੱਥੇ ਵੀ ਯਾਰ ਮੂਡ ਬਣਾਇਆ। ਲੜੇ ਆ ਤੁਸੀਂ? ਨਹੀਂ ਨਹੀਂ ਚਲੋ ਛੱਡੋ ਗੁੱਸੇ ਨੂੰ ਅੱਬਾ ਜੀ, ਇੱਧਰ ਹੋਵੋ। ਛੱਡਿਆ ਹੀ ਆ। ਉਹ ਕੁੜੀ ਨੂੰ ਈਦ ਦੇਣ ਆਏ, ਹੁਣ ਉਹਦੇ ਘਰ ਦੇ ਵਿੱਚ ਛੱਡੇ, ਮੈਂ ਤੇਰਾ ਹੱਥ ਫੜ ਲਿਆ, ਦੇ ਕੁੜੀ ਨੂੰ ਈਦ। ਅੱਬਾ ਉਹਦੇ ਘਰ ਸਿਆਪਾ ਪਾਉਣਾ ਯਾਰ, ਛੱਡ ਦਿਓ ਕਿੱਥੇ ਜੀਣ ਜੋਗੀ। ਭਾ ਸਹੀ ਕਹਿਣ ਡਿਆ ਵਾ, ਲੈਣ ਆਇਆ ਮੁੰਡੇ ਨੂੰ। ਮੈਂ ਲੈਣ ਆਇਆ ਅੱਬੇ ਨੂੰ। ਸਭਾ ਆਪਣੇ ਅੱਬੇ ਦੇ ਕੱਪੜੇ ਵੀ ਛਾਪਰ ਚ ਪਾ ਕੇ ਲਿਆ। ਉਹ ਤੇਰਾ ਭਾ ਆਇਆ ਵਾ, ਆ ਜਾ। ਆ ਗਈ। ਬਿਸਮਿਲ੍ਲਾ। ਸਲਾਮ ਵੀਰਾ, ਕੀ ਹਾਲ ਖੈਰ ਹੈ? ਹੋਵੇ ਪੁੱਤ, ਠੀਕ ਆ? ਹੋਰ ਅੱਬਾ ਜੀ ਇਹ ਫੜੋ ਚਾਈ। ਦਿਓ ਜੀ ਦਿਓ ਅੱਬਾ ਜੀ ਦਾ ਚਾਹ। ਕਦੋਂ ਆਇਆ ਮੇਰਾ ਵੀਰਾ? ਹੁਣੇ ਹੀ ਆਇਆ ਪੁੱਤ ਮੈਂ। ਅੱਛਾ, ਆਹੋ ਹੋਰ ਸੁਣਾ ਭਰਜਾਈ ਦਾ ਸੁਣਾ, ਹਾਂ ਬਸ ਬੱਚਿਆਂ ਦਾ? ਸ਼ੁਕਰ ਅੱਲਾ ਸਾਰੇ ਠੀਕ ਆ। ਈਦ ਦੇਣ ਆਇਆ ਵਾ ਤੈਨੂੰ, ਤੇ ਨਾਲੇ ਕਹਿਣ ਡਿਆ ਮੈਂ ਅੱਬਾ ਜੀ ਨੇ ਵੀ ਨਾਲ ਲੈ ਕੇ ਜਾਣਾ ਵਾ। ਮੈਂ ਕਿਹਾ ਸੀ ਨਾ, ਮੈਂ ਅੱਗੇ ਯਾਦ ਕਰਾਂਗੀ ਸੀ। ਅੱਜ ਇਹਦੇ ਸਵੇਰ ਵਿੱਚ- ਦਾ ਕਾਂ ਬੋਲਣ ਡਿਆ ਤੇ ਮੈਂ ਕਿਹਾ ਮੇਰੇ ਵੀਰੇ ਨੇ ਇਹਦੇ ਆਉਣਾ। ਵਿੱਚ ਸੇਵੀਆਂ ਅੱਛਾ ਠੀਕ ਆ, ਇੱਕ ਪੈਕਟ ਘਿਓ ਦਾ ਵੀਰਾ ਨਾਲ ਤੁਹਾਨੂੰ ਤੇਰੀਆਂ। ਦੱਸ ਵੀ ਹੁਣ ਤੇ ਮੇਰੇ ਲਈ 1.25 ਲੱਖ ਹੀ ਹੈ।
ਹਾਂ ਤੇ ਕਹਿੰਦੀ ਇੱਕ ਵਾ ਪੁੱਤ ਕੋਈ ਨਹੀਂ ਫੇਰ ਕੀ ਹੋਇਆ। ਦੱਸੋ ਜੋਗੇ ਨਾ ਵੀਰਾ ਹਲੇ ਤੇ ਚੂੜੀਆਂ ਵੀ ਤੇਰੀਆਂ ਧਿਆਨ ਨਾਲ ਚੂੜੀਆਂ ਕੁੜੀਆਂ। ਤੋੜ ਨਾ ਲਈ। ਹਾਂਜੀ ਅੱਬਾ ਜੀ। ਇਹ ਦੁੱਧ ਕਿੱਦਾਂ ਦਾ ਕਾਕਾ? ਦੁੱਧ ਸਹੀ ਨਹੀਂ ਆਉਣ ਡਿਆ ਅੱਜ ਕੱਲ। ਕੁਛ ਨਹੀਂ ਪੀ ਲਓ, ਸਹੁਰੇ ਵੀ ਨਹੀਂ ਸਹੀ ਆਉਣ ਡੇ। ਨਾ ਉਹ ਦੁੱਧ ਆਉਣ ਡੇ ਹੁਣ, ਨਾ ਉਹ ਦੁੱਧ ਆਉਣ ਡੇ ਨਾ ਉਹ ਸਹੁਰੇ ਆਉਣ ਡੇ। ਦੁੱਧਾਂ ਹੀ ਪਤਾ ਨਹੀਂ ਕੀ ਮਿਲਾਵਟਾਂ ਕੀਤੀਆਂ ਲੋਕਾਂ ਨੇ। ਹੋਰ ਭਾ ਤੂੰ ਕੰਮ ਸ਼ਮ ਦੀ ਸੁਣਾ। ਹਾਂ ਵੀਰੇ ਠੀਕ ਹੈ, ਸ਼ੁਕਰ ਅੱਲਾ ਆ ਅੱਬਾ ਰੁੱਸ ਕੇ ਆਇਆ ਸੀ, ਖੈਰ ਸੀ। ਅੱਬੇ ਨੂੰ ਲੈਣ ਹੀ ਆਇਆ ਯਾਰ, ਅੱਬਾ 2 ਦਿਨ ਰੁੱਸ ਜਾਂਦਾ ਯਾਰ। ਉਹ ਪੁੱਤਰ ਨੇ ਉਹਨਾਂ ਦੀ ਕੋਈ ਲੜਾਈ ਨਹੀਂ ਹੈਗੀ। ਆਹੋ ਅੱਬਾ ਜੀ ਦੇ ਵੈਸੇ ਦਿਲੋਂ ਮਾੜੇ ਨਹੀਂ ਹੈਗੇ ਮੇਰੇ ਅੱਬਾ ਜੀ। ਭਰੀਏ ਉਹ ਲੈਣ ਆਇਆ ਵਾ ਸ਼ੌਪਰ ਲਿਆ ਕੱਪੜਿਆਂ ਦਾ ਅੱਬਾ ਜੀ ਜੇ ਦਾ। ਤੂੰ ਕਵੇਂ ਤੇ 4 ਦਿਨ ਕੁੜੀ ਨੂੰ ਲੈ ਜਾਈਏ। ਸੌ ਬਿਸਮਿਲ੍ਲਾ ਭਮਾ ਈਦ ਕੱਢ ਲਓ, ਈਦ ਤੋਂ ਬਾਅਦ ਲੈ ਜਾਓ ਭਮਾ। ਨਹੀਂ ਨਹੀਂ ਇੱਥੇ ਹੀ ਕਿੱਥੇ ਲੈ ਜਾਈਏ, ਕਿੱਥੇ ਲੈ ਜਾਈਏ? ਘਰ ਤੇਰੀ ਇੰਨੀ ਪੁਸਲੀ ਹੈਗੀ ਆ? ਓਏ ਹਾਂ, ਉਹ ਤੂੰ ਮੈਨੂੰ ਰੱਖਣ ਜੋਗਾ ਨਹੀਂ ਹੈਗਾ ਤੇ ਉੱਤੋਂ ਤੂੰ ਉਹ ਕੁੜੀ ਨੂੰ ਵੀ ਲਿਜਾਣ ਚਲੋ ਡਿਆ ਉਹ ਨਾਲ। ਆਪਣੇ ਲਈ ਚਾਹੁੰਦਾ ਵਾ ਤੇ ਉਹ ਉਹ ਭੈਣ ਦੇ ਘਰ ਇਹ ਸਿਆਪਾ ਪਾਇਆ, ਅੱਬਾ ਤੂੰ ਘਰ ਤੇ ਚੱਲ ਯਾਰ। ਮੈਂ ਨਹੀਂ ਜਾ ਕੇ ਗਾਲਾਂ ਮੈਂ ਨਹੀਂ ਕੱਢਣੀਆਂ। ਜਾਣਾ ਘਰ। ਲੈ ਜਾਣਾ ਨਹੀਂ। ਹਾਂ ਮੈਨੂੰ ਤਾਂ ਬੜਾ ਸਕੂਨ ਆ ਮੇਰਾ ਜਵਾਈ। ਉਹ ਧੀਆਂ ਘਰ ਦੀਆਂ ਰਹਿਮਤਾਂ ਹੁੰਦੀਆਂ, ਜੇ ਘਰ ਜਾਏਗੀ ਸ਼ਾਮ ਨੂੰ ਦਾਣਾ ਪਾਣੀ ਵੱਧ ਜਾਵੇ। ਦਾਣਾ ਪਾਣੀ ਵੱਧ ਜਵੇ। ਵੱਧ ਜਾਂਦਾ ਹੁੰਦਾ ਬਜ਼ੁਰਗੋ। ਓਏ ਅੱਬਾ ਜੀ ਵੀਰਾ ਕਿੰਨੀ ਦੇਰ ਬਾਅਦ ਆਇਆ ਤੇ ਨਾ ਤੁਸੀਂ ਲੜੋ। ਔਰ ਬੁੱਧ ਤੂੰ ਮੇਰਾ ਜਵਾਈ ਐਡੀ ਮੇਰੀ ਇੱਜ਼ਤ ਕਰਦਾ। ਉਹ ਲੈਣ ਇਹਨੇ ਮੇਰੀ ਕੀ ਇੱਜ਼ਤ ਕਰਨੀ ਆ? ਬਾਬਾ ਜੀ ਇੱਜ਼ਤ ਆਪਣੀ ਉਹ ਜਗ੍ਹਾ ਮੈਨੂੰ ਪਰ ਦਵਾਈ ਦਾਰੂ ਰਾਤ ਨੂੰ ਘੁੱਟ ਲੱਪ ਕੇ ਸੌਂਦਾ। ਉਹ ਘਰ ਜਾਏਗੀ ਧੀ ਧਿਆਣੀਆਂ, ਕੋਈ ਰਿਜ਼ਕ ਵੱਧ ਜਾਏਗਾ ਅੱਬਾ, ਕੋਈ ਟੈਨਸ਼ਨ ਆ ਜਾਂਦੀਆਂ ਕੋਈ ਮਸਲਾ। ਲੇਕਿਨ ਜਿਹੜੀ ਇਹ ਧੀ ਘਰ ਦੀ ਰਹਿਮਤ ਹੁੰਦੀ ਹੈ, ਹੈ ਉਹਨੂੰ ਲਿਜਾਣੇ ਘਰ ਅੱਲਾ ਖੈਰ ਕਰੇਗਾ ਕਰਮ। ਉਹ ਤੂੰ ਮੈਨੂੰ ਸਮਝਾਉਣ ਡਿਆ। ਉਹ ਭਾਈ ਬਾਅਦ ਚ ਗੱਲ ਕਰ ਲਿਓ, ਤੂੰ ਏਦਾਂ ਕਰ ਹਾਂਡੀ ਟੁੱਕਰ ਕਰ ਲੈ। ਇੱਕ ਮਿੰਟ ਪੁੱਤ, ਆ ਤੇਰਾ ਸੂਟ ਬੇਬੇ ਨੇ ਭੇਜਿਆ ਦੀ ਮੇਰੇ ਰੇਂਜ ਚ ਰਹਿ ਗਿਆ। ਅੱਜ ਪੜ ਦੇ ਲੀੜੇ ਪਾਣਾ ਤੂੰ 2 ਛਾਪਰ ਚ ਹੋਰ ਵੀ। ਅੱਛਾ ਵੀਰੇ ਮੈਂ ਨਾ ਕਰੇਲੇ ਗੋਸ਼ਤ ਬਣਾਇਆ। ਤੂੰ ਮੇਰਾ ਪੁੱਤ ਛੱਡ ਦੇ, ਰੋਟੀ ਨੂੰ ਛੱਡ ਦੇ, ਜਾ ਕੇ ਆਪਣੇ ਲੀੜੇ ਪਾ ਛਾਪਰ ਚ ਚਲੀਏ। ਬੁੜੇ ਦੇ ਵੀ ਪਾ ਲਾ ਕੱਪੜੇ ਤੇ ਆਪਣਾ ਬਾਲਾ ਸਾਹਿਬ ਦੇ ਵੀ ਪਵਾ ਦਈਏ। ਆਹੋ ਆਪਣੇ ਅੱਬੇ ਦੇ ਵੀ ਕੱਪੜੇ ਪਾ ਲਾ ਛਾਪਰ ਚ। ਲੈ ਵੀ ਇੱਧਰ ਮੇਰੀ ਗੱਲ ਸੁਣ ਲਾ। ਉਹ ਥਾਣਾ ਤੇ ਉਹ ਕਚਹਿਰੀ। ਕਿਹਦੇ ਛੱਡ? ਮੈਂ ਆਪਣੀ ਧੀ ਦੇ ਘਰੋਂ ਨਹੀਂ ਜਾਣਾ। ਮੈਂ ਈਦ ਇੱਥੇ ਕਰਨੀ ਹੈ। ਉਹ ਧੀਆਂ ਘਰ ਨਹੀਂ ਰਹੀਦਾ ਅੱਬਾ, ਤੂੰ ਕਿਉਂ ਨਹੀਂ ਸਮਝਦਾ? ਮੈਂ ਕਿਉਂ ਸਾਰੀ ਨਹੀਂ ਉਮਰ ਰਹੀਦਾ? ਤੈਨੂੰ ਮੱਤ ਦਿੰਦਾ ਆ, ਅੱਜ ਤੂੰ ਬੱਚਿਆਂ ਨੇ ਕੰਮ ਕਰਨੇ ਆ। ਭਾ ਗੱਲ ਹੱਕ ਦੀ ਕਰਦਾ। ਧੀਆਂ ਘਰ ਕੌਣ ਰਹਿੰਦਾ ਵਾ? ਧੀਆਂ ਦੇ ਘਰ 'ਚ ਜਾ ਕੇ ਤੇ ਖਾਈ ਪੀਦਾ ਨਹੀਂ। ਮੈਂ ਰਹਿਣਾ, ਮੈਂ ਰਹੂੰਗਾ। ਦੱਸੋ ਅੱਬਾ ਇਹ ਬੰਦਿਆਂ ਦਾ ਕੰਮ ਨਹੀਂ ਹੈਗਾ। ਧੀਆਂ ਦੇ ਘਰ ਜਦੋਂ ਆਓ ਕੁਝ ਦੇ ਕੇ ਜਾਓ ਤੇ ਸ਼ਾਮ ਤੱਕ ਚੱਲ ਜਾਓ। ਜੇ ਰਹਿਣਾ ਵੀ ਹੈ ਤੇ ਸ਼ਾਮ ਤੱਕ ਬਸ। ਤੋੜ ਦੇਤਾ ਨਾ, ਤੇ ਸੰਕਰਾਤ ਦੇ ਆਏ ਆ ਜੀ। ਤੋੜ ਦੇਤਾ ਨਾ। ਹਾਂਜੀ। ਮੇਰਾ ਪੁੱਤ ਨਿਕਲ ਜਾ, ਤੂੰ ਚੱਲ ਜਾ, ਜਾ ਜਾ ਮੇਰਾ ਉਹ ਪੁੱਤ। ਨਾ ਰੋਟੀ ਖਾ ਕੇ ਜਾਣ ਤੇ ਕੀ ਹੋ ਗਿਆ ਹਾਂ ਤੈਨੂੰ? ਤੇ ਚੱਲ ਜਾ, ਉਹਨੂੰ ਬੜੀ ਕਾਹਲੀ ਆ ਨਾ। ਧੀਆਂ ਦੇ ਘਰ ਪਾਣੀ ਉਹਦੇ ਨਹੀਂ ਕਹਿਣ ਦਾ ਪੀਂਦਾ। ਮਤਲਬ ਆ ਕਿ ਚੱਲ ਤੂੰ ਘਰ ਦੀ ਰੌਣਕ ਵਾ, ਘਰ ਦਾ ਤਾਲਾ ਵਾ, ਉੱਥੇ ਤੂੰ ਹੋਊਗਾ। ਮੈਂ ਤਾਲਾ ਕਾਹਦਾ? ਹੁੰਦਾ ਦਿਨ ਦਿਹਾੜ ਤੇ। ਮੈਂ ਤਾਲਾ ਵਾ? ਉਹ ਮੈਨੂੰ ਤਾਂ ਸਾਲਾ ਵੀ ਨਹੀਂ ਸਮਝਦੇ। ਤਾਲਾ ਕਹਿੰਦੇ ਆ। ਉਹ ਬਜ਼ੁਰਗ ਘਰ ਦਾ ਤਾਲਾ ਹੀ ਹੁੰਦਾ ਵਾ। ਤਾਲਾ ਹੁੰਦਾ ਏਦਾਂ। ਆ ਤੂੰ ਫਿਕਰ ਨਾ ਕਰ, ਬੁੜਾ ਜਾਊਗਾ ਯਾਰ ਤੇਰੇ ਨਾਲ। ਮੈਂ ਨਹੀਂ ਜਾਣਾ। ਅੱਬਾ ਯਾਰ ਛੱਡ ਦੇ ਗੁੱਸੇ ਨੂੰ ਯਾਰ। ਉਹ ਤੇਰੀ ਮੈਂ ਮਿਹਨਤ ਨਹੀਂ ਯਾਰ। ਜਾਣਾ, ਮੈਂ ਅੱਬਾ ਲੈ ਫਿਰ ਜੁੱਤੀ ਫੜ ਕੇ ਸਾਨੂੰ ਮਾਰ ਲਾ ਮੈਂ ਯਾਰ। ਕਹਿੰਦਾ ਮੈਂ ਨਹੀਂ ਜਾਣਾ। ਇਹ ਜੁੱਤੀਆਂ ਮਾਰ ਲੈ ਯਾਰ ਸਾਨੂੰ ਮੈਂ ਯਾਰ। ਜੁੱਤੀਆਂ ਨਹੀਂ ਮਾਰਦੀਆਂ, ਮੈਂ ਜਾਣਾ ਹੀ ਨਹੀਂਗਾ। ਕਿਉਂ ਨਹੀਂ ਜਾਣਾ ਯਾਰ? ਅੱਬਾ ਮੈਂ ਤੈਨੂੰ ਚੁੱਕ ਕੇ ਲੈ ਜਾਣਾ ਹੀ। ਮੈਨੂੰ ਤਾਂ ਸਕੂਨ ਆ, ਮੈਂ ਇੱਥੇ ਜੁੱਤੀਆਂ ਰਹਿਣਾ। ਮਾਰ ਕੇ ਚਲ ਜਾ, ਖਾਂ ਜ਼ਰੂਰ ਜੁੱਤੀਆਂ ਖਾ ਕੇ ਜਾਣਾ। ਓਏ ਅੱਬਾ ਯਾਰ ਗੁੱਸਾ ਛੱਡ ਦੇ ਯਾਰ। ਉਹ ਧੀ ਧਿਆਣੀ ਉਹਨੂੰ ਵੀ ਲੈ ਜਾਣਾ ਵਾ। ਸੂਟ ਕੇਲ ਕੇ ਪਾਉਣੀ ਯਾਰ ਤੂੰ ਬੜੇ ਬੜੇ ਵਾਲੇ ਦਿਨ। ਮੈਂ ਨਹੀਂ ਜਾਣਾ। ਤੂੰ ਪੂਰੇ ਪਿੰਡ ਨੂੰ ਲੈ ਜਾ। ਮੈਂ ਨਹੀਂ ਜਾਣਾ, ਆਪਣੇ ਜਵਾਈ ਨੂੰ ਛੱਡ ਕੇ ਮੈਂ ਨਹੀਂ ਜਾਣਾ ਇੱਥੋਂ। ਬਜ਼ੁਰਗਾ ਪੁੱਤਵਾ ਤੇਰਾ, ਉਹ ਤੈਨੂੰ ਕਹਿਣ ਡਿਆ ਵਾ, ਗੱਲ ਨੂੰ ਸਮਝੀਦਾ ਹੁੰਦਾ ਵਾ। ਉਹ ਤਾਂ ਮੈਂ ਤੈਨੂੰ ਛੱਡ ਕੇ ਨਹੀਂ ਜਾਣਾ। ਲੈ ਮੈਂ ਰੋਣ ਡਿਆ ਵਾ। ਬਸ ਮੈਂ ਤੈਨੂੰ ਛੱਡ ਕੇ ਜਾਣਾ। ਓਏ ਮੇਰਾ ਉੱਤੋਂ ਮੇਰੇ ਵੀ ਸਹੁਰੇ ਆ ਰਹੇ ਅੱਬਾ, ਕੀ ਸੋਚਣਗੇ ਵੀ ਬੜੇ ਬੜੇ ਦਾ ਦੇਣਾ ਇਹਨਾਂ ਦਾ ਅੱਬਾ ਘਰ ਨਹੀਂ ਹੈਗਾ। ਉਹ ਤੇਰੇ ਸਹੁਰੇ ਐਸੀ ਤੈਸੀ ਪੜਨ, ਮੈਂ ਕੀ ਕਰਨਾ ਉਹਨਾਂ ਨੂੰ? ਮੈਂ ਥੁੱਕਦਾ ਵੀ ਨਹੀਂ ਤੇਰੇ ਸਹੁਰਿਆਂ ਓਏ ਤੇ। ਅੱਬਾ ਨਾ ਥੁੱਕੀ ਚੱਲ ਤੇਰੇ ਮੈਂ ਆ ਉੱਠ। ਮੈਂ ਨਹੀਂ ਜਾਣਾ, ਮੈਂ ਤੈਨੂੰ ਦੱਸ ਦਵਾਂ। ਨਹੀਂ ਜਾਣਾ? ਨਹੀਂ ਮੈਂ ਨਹੀਂ ਜਾਣਾ। ਪੱਕੀ ਗੱਲ ਆ? ਹਾਂ ਮੈਂ ਨਹੀਂ ਜਾਣਾ। ਵੇਖ ਲਾ ਅੱਬਾ, ਮੈਂ ਜੇ ਤੂੰ ਨਹੀਂ ਨਾ ਜਾਣਾ ਹਾਂ ਤੇ ਅੱਲਾ ਫਿਰ ਜਾਣਾ ਮੈਂ ਵੀ ਇੱਥੇ ਹੀ ਰਹਿਣਾ ਹੀ ਹੁਣ। ਇਹ ਤਾਂ ਚੰਗੀ ਗੱਲ ਆ। ਉਹ ਕਿਹੜੀ ਜਿੱਦ ਕਰਕੇ ਬਹਿ ਗਏ ਯਾਰ ਕੀ ਤੁਸੀਂ? ਹੋਇਆ ਤੈਨੂੰ? ਉਹ ਯਾਰ ਤੁਸੀਂ ਆਪਣੇ ਘਰ ਜਾਓ, ਜਾ ਕੇ ਈਦ ਦੇਖੋ, ਤੁਹਾਡੇ ਘਰ ਤਾਲਾ ਲੱਗਾ ਆ ਹੋਊਗਾ। ਗੈਰ ਦਾ ਘਰ ਆ। ਭਾਵੇਂ ਆਪਣਾ ਘਰ ਹੀ ਆ ਉਹ ਤੁਹਾਡਾ। ਮੇਰੀ ਧੀ ਇੱਥੇ, ਮੇਰਾ ਪੁੱਤ ਇੱਥੇ, ਮੇਰਾ ਜਵਾਈ ਇੱਥੇ, ਤੇ ਗੈਰ ਘਰ ਵਾ। ਉਹ ਧੀਆਂ ਘਰ ਇਦਾਂ ਕੌਣ ਦੇਖਦਾ ਵਾ ਯਾਰ? ਤੁਸੀਂ ਮੈਂ ਦੇਖਦਾ ਮੇਰਾ ਅੱਜ ਕੀ ਪੁੱਤ ਵੀ ਦੇਖੂ। ਅੱਬਾ ਹੁਣ ਨਹੀਂ ਜਾਣਾ, ਮੈਂ ਇੱਥੇ ਹੀ। ਬਸ ਉਹ ਠੀਕ ਆ। ਹਲੋ। ਪੁੱਤ ਬਣਾ ਕਰੇਲੇ ਗੋਸ਼ਤ। ਉਹ ਰਚਨੀ ਕਾਣ ਬੜੇ ਗਏ ਆ। ਅੱਬਾ ਛੱਡ ਦੇ ਯਾਰ, ਇੱਥੇ ਹੀ ਆ, ਜੇ ਅੱਬੇ ਦੀ ਸੇਧਾ ਨੇ ਸਾਡੀ ਵੀ ਸੇਧੀ। ਪਾ ਯਾਰ ਕੈਸਾ ਬੇਤਰਤੀਬਾ ਵਾ। ਅੱਬਾ ਤੈਨੂੰ ਦੱਸ ਦਿੱਤਾ ਹੀ ਅੱਬਾ ਹੋਰ ਜਿਹਦੇ ਦੇ ਵਿੱਚ ਤੁਸੀਂ ਆਪਣਾ ਘਰ ਉਹ ਬਣਾ ਕੁੜੀਏ ਗੋਸ਼ਤ ਕਰੇਲੇ। ਓਏ ਬੜੇ ਪਏ ਆ। ਅੱਜ ਇੱਥੇ ਰਹੇ ਅੱਬਾ, ਮੈਂ ਜਾ ਕੇ ਨਹੀਂ ਤੈਨੂੰ ਦਿਖਾਉਣਾ। ਉਹ ਯਾਰ ਤੁਹਾਡਾ ਆਪਣਾ ਘਰ ਵੀ ਕੋਈ ਨਹੀਂ ਹੈਗਾ ਉੱਥੇ ਵੀ। ਕਿੱਦਾਂ ਉਹ ਦੇ ਬੰਦੇ ਕਾਕਾ, ਨੇ ਉਹ ਯਾਰ। ਕਾਕਾ ਯਾਰ ਛੋਟੇ ਘਬਰਾਏ ਨੇ, ਮੈਂ ਵੀ ਤੇਰੇ ਨਾਲ ਇੱਥੇ ਰਵਾਂਗਾ। ਪਾ ਮੈਂ ਦੱਸ। ਮੈਨੂੰ ਪਤਾ ਮੈਂ- ਤੂੰ ਮੇਰੇ ਨਾਲ ਵਾ, ਆਪ ਵੀ ਮੇਰੇ ਨਾਲ ਵਾ, ਬੁੱਢੀ ਮੇਰੇ ਨਾਲ ਵਾ, ਤੁਸੀਂ ਸਾਰੇ ਮੇਰੇ ਨਾਲ ਵਾ, ਮੇਰੇ ਨਾਲ ਮੈਂ- ਪੂਰਾ ਮਹੱਲਾ ਮੇਰੇ ਨਾਲ ਲੱਗਣ ਡਿਆ ਮੈਨੂੰ। ਮੈਂ- ਇੱਕ ਵਾਰੀ ਕਿਹਾ ਵੀ ਅੱਬਾ ਤੁਰ ਪਾ, ਛੱਡ ਦੇ ਗੱਲ ਨੂੰ ਯਾਰ, ਕੁੱਤਾ ਛੱਡ ਦੇ। ਤੇ ਚੱਲ ਜਾ ਤੂੰ ਯਾਰ। ਗੱਲ ਨਹੀਂ ਮੰਨਣੀ ਅੱਬਾ। ਮੈਂ ਆਪਣੇ ਜਵਾਈ ਨੂੰ ਛੱਡ ਕੇ ਨਹੀਂ ਜਾਣਾ ਓਏ। ਉਹ ਕਹਿੰਦਾ ਮੈਂ ਨਹੀਂ ਜਾਣਾ। ਮੈਂ ਵੀ ਨਹੀਂ ਜਾਣਾ। ਮੈਂ ਕੱਪੜੇ ਮੰਗਾਉਣਾ ਬੇਬੇ ਕੋ ਸਾਰੇ ਮਗਰ ਲੋਦ। ਬਹਿ ਜਾ ਬਹਿ ਜਾ ਫਿਰ ਬਹਿ ਜਾ। ਈਦ ਇੱਥੇ ਵੇਖਣੀ, ਪੜਨੀ ਵੀ ਇੱਥੇ, ਟਰੂ ਵੀ ਇੱਥੇ, ਮਰੂ ਵੀ ਇੱਥੇ, ਖਾਉ ਵੀ ਇੱਥੇ ਹੀ। ਬਸ ਪੀਊ ਵੀ ਇੱਥੇ, ਸੌਂ ਵੀ ਇੱਥੇ। ਹਾਂ ਸਹੀ ਹੈ ਸਹੀ ਹੈ। ਅਸੀਂ ਤਾਂ ਪੁੱਤ ਤੇਰਾ ਆਰਾਮ ਕਰਦਾ ਅੱਬਾ ਤੂੰ। ਆਪਸ ਚ ਕਰ ਲਓ ਸਲਾਹ। ਹਾਏ ਆ ਮੰਜਾ ਕਿਉਂ ਕਿਉਂ ਪੈਣਾ ਕੱਸਦੇ ਯਾਰ, ਮੈਂ ਉੱਤੇ ਸੋਇਆ ਕਰਦਾ। ਉੱਤੇ ਹੋ ਕੇ ਲੱਤਾਂ ਉੱਤੇ ਕਰ ਲਾ, ਉੱਤੇ ਹੋ ਕੇ ਬਹਿ। ਸਕੂਨ ਦਾ ਹੁਣ ਆਪਾਂ ਕਿੱਧਰ ਨਹੀਂ ਜਾਣਾ।
ਤੈਨੂੰ ਮੈਂ ਦੱਸ ਦਿਆਂ ਨਹੀਂ ਨਾ ਜਾਣਾ, ਮੈਂ ਵੀ ਨਹੀਂ ਜਾਣਾ ਕਿਤੇ। ਤੇ ਬਹਿ ਜਾ, ਮੈਂ ਤੈਨੂੰ ਧੱਕੇ ਦੇਣ ਡਿਆ। ਬਹਿ ਜਾ ਤੂੰ, ਬਹਿ ਜਾ ਇੱਥੇ। ਹਾਂ ਤੂੰ ਕਿੱਥੇ ਛੋਟੇ? ਕਿੱਧਰ ਚੱਲਾ ਕਾਕਾ? ਕੋਈ ਨਹੀਂ ਤੁਸੀਂ ਈਦ ਉਹ ਕਰੋ। ਗੱਲ ਤਾਂ ਸੁਣ ਪੁੱਤ, ਕਿੱਧਰ ਚੱਲਾ ਕਿੱਧਰ? ਗੱਲ ਤਾਂ ਸੁਣ। ਅਗਰ ਤੁਹਾਡੇ ਘਰ ਦੇ ਵਿੱਚ ਰਿਵਾਜ ਵਾ ਨਾ ਇਹ ਹਾਂ ਕਿ ਸਾਲੇ ਨੇ ਵੀ ਤੇ ਸਹੁਰੇ ਨੇ ਵੀ ਧੀ ਦੇ ਘਰ ਹੀ ਦੇਖਣੀ ਆ, ਆਹੋ। ਤੇ ਸਾਡੇ ਵੀ ਅੱਜ ਤੋਂ ਰਿਵਾਜ ਸ਼ੁਰੂ ਹੋ ਗਿਆ ਵਾ, ਅਸੀਂ ਵੀ ਈਦ ਆਪਣੀ ਭੈਣ ਦੇ ਘਰ ਦੇਖਾਂਗੇ। ਉਹ ਗੱਲ ਤਾਂ ਸੁਣ। ਸੁਣ। ਓਏ